ਜੇ ਰਸ਼ੀਆ ਤੇ ਯੂਕਰੇਨ ਦੀਆਂ ਖਬਰਾਂ ਅੱਜ ਮੇਨ ਹੈਗੀਆਂ ਕਾਫੀ। ਯੂਕਰੇਨ ਦੀਆਂ ਵਹੀਕਲਸ ਕਹਿੰਦੇ ਪਈ ਜੋ ਰਸ਼ੀਆ ਦੀਆਂ ਵਹੀਕਲਸ ਹੈਗੀਆਂ ਯੂਕਰੇਨ ਦੇ ਨਿਊਕਲੀਅਰ ਪਲਾਂਟ ਦੀ ਜੋ ਟਰਬਾਈਨ ਹਾਲ ਆ ਉਹਦੇ ਵਿੱਚ ਘੁੰਮਦੀਆਂ ਦੇਖੀਆਂ ਗਈਆਂ ਹੈਗੀਆਂ। ਸੋ ਇਸ ਜੋ ਨਿਊਕਲੀਅਰ ਪਲਾਂਟ ਆ ਇਸ ਨੂੰ ਲੈ ਕੇ ਪੂਰੇ ਯੂਰਪ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰਾ ਡਰ ਵਾਲਾ ਮਾਹੌਲ ਬਣਿਆ ਹੋਇਆ ਹੈਗਾ ਆ। ਜੈਪਰੂਜ਼ੀਆ ਨਿਊਕਲੀਅਰ ਪਲਾਂਟ ਵੀ ਜੇ ਕਿਤੇ ਅਨਫੋਰਚੂਨੇਟਲੀ ਕੁਛ ਕਿਸੇ ਤਰ੍ਹਾਂ ਦਾ ਉੱਥੇ ਬਲਾਸਟ ਹੋ ਜਾਂਦਾ ਤੇ ਪੂਰੇ ਯੂਰਪ ਦੇ ਉੱਤੇ ਇਹਦਾ ਅਸਰ ਪੈ ਸਕਦਾ ਹੈਗਾ। ਇੱਕ ਫੁਟੇਜ ਨਵੀਂ ਆਈ ਆ ਜਿਹਦੇ ਵਿੱਚ ਇਹ ਸ਼ੋਅ ਹੁੰਦਾ ਆ ਵੀ ਜੋ 6 ਦੇ ਕਰੀਬ ਟਰਬਾਈਨ ਰੂਮਸ ਆ ਵੈਸਟਰਨ ਸਾਈਡ ਦੇ ਉੱਤੇ ਨਿਊਕਲੀਅਰ ਪਲਾਂਟ ਦੇ, ਉਹਨਾਂ ਦੇ ਵਿੱਚੋਂ ਇੱਕ ਸਾਈਡ ਦੇ ਉੱਤੇ ਜੋ ਰਸ਼ੀਆ ਦੀ ਵਹੀਕਲਸ ਆ ਉਹਨਾਂ ਨੂੰ ਦੇਖਿਆ ਗਿਆ ਹੈਗਾ। 5 ਵਹੀਕਲਸ ਜੋ ਕਿ ਕਲੀਅਰਲੀ ਮਾਰਕਡ ਹੈਗੀਆਂ ਪ੍ਰੋ ਵਾਰ ਸਿੰਬਲਸ ਹੀ ਉਹ ਇਸ ਵੀਡੀਓ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਜ਼ੈਲੈਂਸਕੀ ਉਹਨਾਂ ਨੇ ਇਹ ਆਖਿਆ ਵੀ ਦੁਨੀਆ ਦੇ ਵਿੱਚ ਨਿਊਕਲੀਅਰ ਡਿਜ਼ਾਸਟਰ ਇਸ ਦੇ ਕਰਕੇ ਹੋ ਸਕਦਾ ਆ। ਜਿਹੜੇ ਨਿਊਕਲੀਅਰ ਪਾਵਰ ਪਲਾਂਟ ਦੀ ਸਦਰਨ ਯੂਕਰੇਨ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉੱਥੇ ਦੀ ਸਥਿਤੀ ਕਾਫੀ ਜ਼ਿਆਦਾ ਮੰਦੀ ਇਸ ਟਾਈਮ ਬਣੀ ਪਈ ਆ। ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਆ ਦੁਨੀਆ ਭਰ ਦੇ ਵਿੱਚ ਲੋਕ ਚਿੰਤਤ ਨੇ ਵੀ ਇਸ ਨਿਊਕਲੀਅਰ ਪਲਾਂਟ ਦੇ ਵਿੱਚ ਜਿਹੜੀ ਆ ਕੈਟਾਸਟ੍ਰੋਫੀ ਜਿਹੜੀ ਉਹ ਆ ਸਕਦੀ ਆ, ਭਿਆਨਕ ਨੁਕਸਾਨ ਜਿਹੜਾ ਇਸ ਦੇ ਕਰਕੇ ਹੋ ਸਕਦਾ। ਕਹਿੰਦੇ ਯੂਰਪ ਦੇ ਇਤਿਹਾਸ ਦੇ ਵਿੱਚ ਜੇ ਹੁੰਦਾ ਆ ਤਾਂ ਸਭ ਤੋਂ ਵੱਡਾ ਹੋ ਸਕਦਾ ਹੈ। ਉਧਰ ਕ੍ਰੈਮਲਿਨ ਨੇ ਇਹ ਇਸ਼ਾਰਾ ਕੀਤਾ ਆ ਵੀ IAEA ਜਿਹੜੇ ਇੰਟਰਨੈਸ਼ਨਲ ਅਟੋਮਿਕ ਐਨਰਜੀ ਵਾਲੇ ਆ ਏਜੰਸੀ ਵਾਲੇ, ਉਹਨਾਂ ਦੇ ਇੰਸਪੈਕਟਰਸ ਆ, ਉਹਨਾਂ ਨੂੰ ਮੇਬੀ ਇਸ ਨਿਊਕਲੀਅਰ ਪਲਾਂਟ ਨੂੰ ਐਕਸੈਸ ਦਿੱਤਾ ਜਾ ਸਕਦਾ ਆ, ਪਰ ਅਗਲੇ ਮਹੀਨੇ। ਕਹਿੰਦੇ ਵੀ ਅਜੇ ਅਰਲੀ ਸਟੇਜ ਆ। ਇਸ ਦੀਆਂ ਡੀਟੇਲਸ ਜਿਹੜੀਆਂ ਦੱਸਣੀਆਂ ਮਿਖੇਲ ਯੂਲਨੋਵ ਰਸ਼ੀਆ ਦੇ ਜਿਹੜੇ ਫੋਰਨ ਮਿਨਿਸਟਰੀ ਚੋਂ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਬਾਬਤ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਸਥਿਤੀ ਕਾਫੀ ਨਾਜ਼ੁਕ ਜਿਹੜੀ ਆ ਉੱਥੇ ਇਸ ਨੂੰ ਲੈ ਕੇ ਬਣੀ ਪਈ ਆ। ਉਧਰ ਰਸ਼ੀਅਨ ਮਿਲਟਰੀ ਸਾਈਟਸ ਦੇ ਉੱਤੇ ਹੋਏ ਜਿਹੜੇ ਧਮਾਕਿਆਂ ਦੇ ਵਿੱਚ ਸਬ ਅਟੈਚ ਯਾਨੀ ਕਿ ਉਹਨਾਂ ਦੇ ਵਿੱਚੋਂ ਹੀ ਰੂਸੀ ਫੌਜੀਆਂ ਦੇ ਵਿੱਚੋਂ ਹੀ ਕਈਆਂ ਨੇ ਇਹ ਜਿਹੜੇ ਧਮਾਕਿਆਂ ਨੂੰ ਅੰਜਾਮ ਦਿੱਤਾ ਹੋ ਸਕਦਾ। ਇਹ ਜਿਹੜਾ ਇਸ ਟਾਈਮ ਮੰਨਿਆ ਜਾ ਰਿਹਾ, ਕਹਿੰਦੇ ਵੀ ਇਹ ਪ੍ਰੋ ਯੂਕਰੇਨੀਅਨ ਲੋਕ ਹੋ ਸਕਦੇ ਨੇ ਜਿਨ੍ਹਾਂ ਨੇ ਰਸ਼ੀਅਨ ਮਿਲਟਰੀ ਸਾਈਟਸ ਦੇ ਉੱਤੇ ਇਹ ਧਮਾਕੇ ਜਿਹੜੇ ਆ ਉਹ ਕੀਤੇ ਹੈਗੇ ਨੇ। ਸੋ ਕਹਿੰਦੇ ਵੀ ਇਹ ਇੱਕ ਯੂਕਰੇਨ ਵਾਲਿਆਂ ਦੇ ਦੁਆਰਾ ਹਰਜੋਤ ਸਿੰਘ ਜੀ ਵੀ ਉਹਨਾਂ ਦੇ ਹੱਕ ਵਾਲੇ ਜਿਹੜੇ ਲੋਕ ਆ ਉਹ ਇੰਨੇ ਡੀਪ ਬਿਹਾਈਂਡ ਐਨਮੀ ਲਾਈਨਸ ਜਿਹੜੇ ਉਹ ਹੈਗੇ ਆ, ਇਸ ਦੇ ਨਾਲ ਜਿਹੜੀ ਜੰਗ ਦੇ ਡਾਇਨਾਮਿਕਸ ਆ ਉਹ ਚੇਂਜ ਹੋ ਰਹੇ ਆ। ਸੋ ਕ੍ਰੀਮੀਆ ਦੇ ਵਿੱਚ ਇਹ ਉਹੀ ਇਲਾਕਾ ਆ ਜਿਸ ਨੂੰ ਅੱਜ ਤੋਂ ਕਈ ਵਾਰੀ ਪਹਿਲਾਂ ਰੂਸ ਨੇ ਅਨੈਕਸ ਕਰਵਾ ਦਿੱਤਾ ਸੀਗਾ ਯੂਕਰੇਨ ਦੇ ਨਾਲੋਂ, ਤੇ ਹੁਣ ਉੱਥੇ ਹੀ ਇਹ ਸਾਰਾ ਰੌਲਾ ਰੱਪਾ ਉਹਨਾਂ ਇਲਾਕਿਆਂ ਦੇ ਵਿੱਚ ਹੀ ਜਿਹੜਾ ਉਹ ਚੱਲ ਰਿਹਾ ਆ ਜਿੱਥੇ ਰੂਸੀ ਮਿਲਟਰੀ ਸਾਈਟ ਦੇ ਉੱਤੇ ਧਮਾਕੇ ਹੋਏ ਸੀਗੇ। ਜੀ ਬਿਲਕੁਲ। 2 ਰਸ਼ੀਅਨ ਪਿੰਡ ਜੋ ਆ ਉਹ ਇਵੈਕੂਏਟ ਕੀਤੇ ਗਏ ਹੈਗੇ ਆ ਜਿੱਥੇ ਇੱਕ ਐਮੂਨੀਸ਼ਨ ਦਾ ਡਿਪੂਟ ਹੈਗਾ ਯੂਕਰੇਨੀਅਨ ਬਾਰਡਰ ਦੇ ਲਾਗੇ। ਬੈਲਗਰੋਡ ਜੋ ਪ੍ਰੋਵਿੰਸ ਆ, ਇਹ ਐਮੂਨੀਸ਼ਨ ਡਿਪੂ ਦੋਨਾਂ ਦੀਆਂ ਜੋ ਚੱਲ ਰਹੀ ਸੀ ਲੜਾਈ ਉਹਦੇ ਵਿੱਚ ਕ੍ਰਾਸ ਫਾਇਰ ਦੇ ਵਿੱਚ ਆਇਆ ਵੀ ਸੀਗਾ। ਟਿਮਨੋਵ ਕਰਕੇ ਪਿੰਡ ਆ, ਉੱਥੇ ਹੈਗਾ 50 ਕਿਲੋਮੀਟਰ ਬਾਰਡਰ ਤੋਂ ਦੂਰ ਹੈਗਾ ਆ। 4 ਐਕਸਪਲੋਜ਼ਨ ਮੇਜਰ ਜੋ ਵੈਲਵਿਕ 에ਅਰਵੇਸ ਆ ਨਾਰਥ ਆਫ ਸਵੈਸਟੋਪੋਲ ਜਿੱਥੇ ਕਿ ਕ੍ਰੀਮੀਅਨ ਪੈਨਸੂਲਾ ਨੂੰ ਆਕੂਪਾਈ ਕੀਤਾ ਉੱਥੇ ਚੱਲੇ ਹੈਗੇ ਆ। ਪ੍ਰੋ ਰਸ਼ੀਅਨ ਗਵਰਨਰ ਸਵੈਸਟੋਪੋਲ ਮਿਖੇਲ ਰਾਜ਼ੋਵਸਕੀ ਉਹਨਾਂ ਨੇ ਇਹ ਕਿਹਾ ਵੀ ਕੋਈ ਡੈਮੇਜ ਨਹੀਂ ਹੋਇਆ, ਕੋਈ ਕਿਸੇ ਤਰ੍ਹਾਂ ਦਾ ਉੱਥੇ ਫੱਟੜ ਨਹੀਂ ਹੋਇਆ ਹੈਗਾ। ਯੂਕਰੇਨ ਦੀ ਡਿਫੈਂਸ ਮਿਨਿਸਟਰੀ ਨੇ ਟਵੀਟ ਕੀਤਾ ਹੈਗਾ ਵੀ ਉੱਥੇ ਨੁਕਸਾਨ ਜ਼ਰੂਰ ਹੋਇਆ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਕਿ ਰਸ਼ੀਅਨਸ ਹੁਣ ਪੈਨਿਕ ਕਰ ਰਹੇ ਆ ਵੀ ਕ੍ਰੀਮੀਆ ਦੇ ਵਿੱਚ ਜਾ ਕੇ ਵੀ ਯੂਕਰੇਨੀਅਨ ਆ ਜੋ ਆਪਣਾ ਅਟੈਕ ਕਰ ਰਹੇ ਹੈਗੇ ਆ। ਸੋ ਕਾਫੀ ਸਿਚੁਏਸ਼ਨ ਯੂਕਰੇਨ ਦਾ ਹੱਥ ਉੱਪਰ ਲੱਗਦਾ ਜਾਂਦਾ ਹੈ ਹੁਣ। ਬਾਕੀ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ।
ਜੀ ਬਿਲਕੁਲ ਕਾਫੀ ਲੰਮਾ ਸਮਾਂ ਫਰਵਰੀ ਤੋਂ ਇਹ ਜਿਹੜੀ ਲੜਾਈ ਆ ਉਹ ਸ਼ੁਰੂ ਹੋਈ ਹੈ ਜਦੋਂ ਤੋਂ ਰੂਸ ਨੇ ਇਹ ਕਹਿ ਸਕਦੇ ਹਾਂ ਵੀ ਬਗੈਰ ਕਿਸੇ ਚੇਤਾਵਨੀ ਤੋਂ ਅਚਾਨਕ ਜਿਹੜਾ ਹਮਲਾ ਆ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ ਯੂਕਰੇਨ ਦੇ ਉੱਤੇ।